ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 92021371300612, UK ਦੇ ਲਈ 3300101100, 3300101100, ਜਰਮਨੀ ਦੇ ਲਈ 51180904041511 80904041, ਫਰਾਂਸ ਦੇ ਲਈ 3318014255, 33180142 ਆਸਟ੍ਰੇਲੀਆ ਦੇ ਲਈ 612080805601, 612080805601। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਆਂ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਦੱਸਣਗੇ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਭਰ ਦੇ ਵਿੱਚ ਖਬਰਾਂ ਦੇ ਪਿੱਛੇ ਕੀ ਲੁਕਿਆ ਹੁੰਦਾ ਹੈ। ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ, ਬਹੁਤ ਮਿਹਰਬਾਨੀ। ਅੱਜ ਹੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਾਂਗੇ ਸਾਡੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸੰਗਰ ਤੋਂ, ਜਾਫੀ ਸਿੰਘ ਜੀ ਬੇਕਰਸਫੀਲਡ ਤੋਂ, ਸੁੱਖਾ ਸਿੰਘ ਜੀ ਵਾਈਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਬਹੁਤ ਇਹਨਾਂ ਦੇ ਧੰਨਵਾਦੀ ਹਾਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਤੇ ਜੀ ਬਲਤੇਜ ਪੰਨੂ ਜੀ, ਪਹਿਲਾਂ ਸਭ ਤੋਂ ਅੱਜ ਗੱਲ ਕਰਦੇ ਹਾਂ ਜੀ ਪਾਕਿਸਤਾਨ ਤੇ ਭਾਰਤ ਦੀ, ਜਿਹੜਾ ਇਹਨਾਂ ਦਾ ਇੱਟ ਖੜਕਾ ਹੁੰਦਾ ਰਹਿੰਦਾ ਹੈ, ਤੇ ਪਾਕਿਸਤਾਨ ਨੂੰ ਭਾਰਤ ਦਾ ਜਿਹੜਾ ਰੱਖਿਆ ਮੰਤਰੀ ਆ, ਉਸ ਦਾ ਬਿਆਨ ਆ ਜਿਹੜਾ ਉਹ ਬੜਾ ਚੁੱਭਿਆ। ਐਕਚੁਅਲੀ ਜੀ ਇਹ ਚੁਭਣ ਵਾਲਾ ਬਿਆਨ ਵੀ ਸੀਗਾ। ਜਿਹੜੇ ਭਾਰਤ ਦੇ ਰੱਖਿਆ ਮੰਤਰੀ ਨੇ ਮਨੋਹਰ ਪਰਿਕਰ, ਉਹਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀਗਾ, ਉਹਦੇ ਵਿੱਚ ਉਹਨੇ ਕਿਹਾ ਸੀਗਾ ਕਿ ਦਹਿਸ਼ਤਗਰਦਾਂ ਨੂੰ ਦਹਿਸ਼ਤਗਰਦੀ ਦੇ ਨਾਲ ਖਤਮ ਕੀਤਾ ਜਾ ਸਕਦਾ ਜੀ। ਪਾਕਿਸਤਾਨ ਨੇ ਇਹਦੇ ਉੱਤੇ ਜਿਹੜਾ ਦੀ ਫਿਕਰ ਜ਼ਾਹਰ ਕੀਤਾ ਔਰ ਇਹ ਕਿਹਾ ਕਿ ਇਸ ਟਿੱਪਣੀ ਤੋਂ ਭਾਰਤ ਦੀ ਦਹਿਸ਼ਤਗਰਦੀ ਦੇ ਵਿੱਚ ਸ਼ਮੂਲੀਅਤ ਸੰਬੰਧੀ ਪਾਕਿਸਤਾਨ ਦਾ ਸ਼ੱਕ ਜਿਹੜਾ ਉਹ ਸਹੀ ਸਾਬਤ ਹੋਇਆ। ਜਿਹੜੇ ਮਨੋਹਰ ਪਰਿਕਰ ਨੇ, ਉਹਨਾਂ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀਗੀ ਕਿ ਦਹਿਸ਼ਤਗਰਦੀ ਦੇ ਕੰਡੇ ਨਾਲ ਕੱਢਿਆ ਜਾ ਸਕਦਾ ਜੀ। ਔਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਸੰਬੰਧੀ ਸਲਾਹਕਾਰ ਜਿਹੜੇ ਸਰਤਾਜ ਅਜੀਜ਼ ਨੇ, ਉਹਨੇ ਇਹਦੇ ਸੰਬੰਧ ਵਿੱਚ ਜਿਹੜੀ ਪ੍ਰਤੀਕਿਰਿਆ ਆਪਣੀ ਦਿੰਦੇ ਹੋਏ ਗੱਲ ਕਹੀ ਹੈ ਕਿ ਇਹ ਬਿਆਨ ਮਹਿਜ਼ ਪਾਕਿਸਤਾਨ ਵਿਚਲੀ ਦਹਿਸ਼ਤਗਰਦੀ ਦੇ ਵਿੱਚ ਭਾਰਤੀ ਸ਼ਮੂਲੀਅਤ ਸੰਬੰਧੀ ਪਾਕਿਸਤਾਨ ਦੇ ਖਦਸ਼ਿਆਂ ਦੀ ਤਸਦੀਕ ਜਿਹੜੀ ਹੈ ਜੀ ਉਹ ਕਰਦਾ। ਵਿਦੇਸ਼ ਮੰਤਰਾਲੇ ਦੇ ਵੱਲੋਂ ਜਿਹੜਾ ਜਾਰੀ ਬਿਆਨ ਆ, ਉਹਦੇ ਵਿੱਚ ਅਜੀਜ਼ ਨੇ ਇਹ ਗੱਲ ਕਹੀ ਹੈ ਕਿ ਸ਼ਾਇਦ ਪਹਿਲੀ ਵਾਰੀ ਹੈ ਜਦੋਂ ਇੱਕ ਚੁਣੀ ਹੋਈ ਸਰਕਾਰ ਦਾ ਮੰਤਰੀ ਦੂਜੇ ਮੁਲਕ ਜਾਂ ਉਹਦੇ ਗੈਰ ਰਾਜਕੀ ਜਿਹੜੇ ਅਨਸਰ ਨੇ, ਉਹਨਾਂ ਦੀ ਦਹਿਸ਼ਤਗਰਦੀ ਨੂੰ ਰੋਕਣ ਦੇ ਨਾਂ ਦੇ ਉੱਤੇ ਉਸੇ ਮੁਲਕ ਦੇ ਦਹਿਸ਼ਤਗਰਦੀ ਦੇ ਇਸਤੇਮਾਲ ਦੀ ਖੁੱਲ੍ਹੇਆਮ ਵਕਾਲਤ ਜਿਹੜੀ ਹੈ ਜੀ ਉਹ ਕਰ ਰਿਹਾ। ਔਰ ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਜਿਹੜੇ ਭਾਰਤ ਦੇ ਰਾਜਨਾਥ ਸਿੰਘ ਜੀ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਾਕਿਸਤਾਨ ਨੂੰ ਦਹਿਸ਼ਤਗਰਦੀ ਦੇ ਖਾਤਮੇ ਲਈ ਪੂਰੀ ਮਦਦ ਜਿਹੜੀ ਆ ਉਹ ਕਰਨੀ ਚਾਹੀਦੀ ਆ, ਕਿਉਂਕਿ ਖੁਦ ਇਹ ਇਸ ਸਮੱਸਿਆ ਦੇ ਨਾਲ ਜਿਹੜਾ ਜੀ ਉਹ ਜੁੜਿਆ ਹੋਇਆ। ਜਿਹੜੇ ਰੱਖਿਆ ਮੰਤਰੀ ਮਨੋਹਰ ਪਰਿਕਰ ਦੇ ਵੱਲੋਂ ਦਹਿਸ਼ਤਗਰਦਾਂ ਦੇ ਬਾਰੇ ਵਿੱਚ ਦਿੱਤਾ ਗਿਆ ਬਿਆਨ ਸੀਗਾ, ਉਹਨਾਂ ਨੇ ਕਿਹਾ ਕਿ ਭਾਰਤ ਹੀ ਨਹੀਂ ਬਲਕਿ ਦੁਨੀਆ ਜਾਣਦੀ ਹੈ ਕਿ ਦਹਿਸ਼ਤਗਰਦੀ ਨੂੰ ਹਵਾ ਕੌਣ ਦੇ ਰਿਹਾ ਜੀ।
ਸੋ ਉਮੀਦ ਹੈ ਜੀ ਕਿ ਇਹ ਜਿਹੜਾ ਮਾਮਲਾ ਹੈ ਇਹ ਆਉਂਦੇ ਦਿਨਾਂ ਦੇ ਵਿੱਚ ਵੀ ਚਰਚਾ ਦਾ ਵਿਸ਼ਾ ਬਣੂਗਾ ਜੀ। ਹਾਂਜੀ, ਬਿਲਕੁਲ ਗਰਮੀ ਦਿਖਾਈ ਦਊਗੀ। ਤੇ ਅੱਗੇ ਆਪਾਂ ਜੀ ਗੱਲ ਕਰਦੇ ਰਹੇ ਆ ਜਿਹੜਾ ਪਿੰਕੀ ਕੈਟ ਆ ਉਸ ਨੂੰ ਛੱਡਣ ਤੋਂ ਲੈ ਕੇ ਆਪਣਾ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤੇ ਬਾਦਲ ਸਾਹਿਬ ਕਹਿੰਦੇ ਕਿ ਮੈਨੂੰ ਤੇ ਪਤਾ ਹੀ ਨਹੀਂ ਸੀਗਾ ਇਸ ਦੀ ਜਿਹੜੀ ਬਹਾਲੀ ਹੋਈ ਆ। ਪਤਾ ਇਹ ਲੱਗ ਰਿਹਾ ਜੀ ਕਿ ਐਕਚੁਅਲੀ ਜਿਹੜਾ ਸਾਬਕਾ ਵਾਦਗ੍ਰਸਤ ਪੁਲਿਸ ਦਾ ਜੀ ਜਿਹੜਾ ਕਿਸੇ ਟਾਈਮ ਕਿਹਾ ਜਾਂਦਾ ਕਿ ਬਾਬਰ ਖਾਲਸਾ ਨਾਲ ਹੁੰਦਾ ਸੀਗਾ, ਬਾਅਦ ਦੇ ਵਿੱਚ ਉਹ ਪੁਲਿਸ ਦਾ ਕੈਟ ਬਣ ਗਿਆ। ਅਵਤਾਰ ਸਿੰਘ ਗੋਲਾ ਨੂੰ ਮਾਰਨ ਵਾਲੇ ਮਾਮਲੇ ਦੇ ਵਿੱਚ ਉਹ ਚਰਚਾ ਦਾ ਵਿਸ਼ਾ ਜਿਹੜਾ ਸੀਗਾ ਉਹ ਬਣਿਆ। ਹੁਣ ਜਿਹੜੀ ਪੰਜਾਬ ਸਰਕਾਰ ਹੈ ਜਾਂ ਪੁਲਿਸ ਜਿਹੜੀ ਹੈ ਉਹਦੇ ਦਾਅਵਿਆਂ ਦੇ ਉਲਟ ਜਿਹੜੀ ਹੈ ਜੀ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਅਸਲ ਦੇ ਵਿੱਚ ਪੰਜਾਬ ਪੁਲਿਸ ਦੇ ਸਿਖਰਲੇ ਆਫੀਸਰ, ਗ੍ਰਹਿ ਵਿਭਾਗ ਜਿਹੜਾ ਹੈ ਜੀ ਹੋਮ ਮਿਨਿਸਟਰੀ, ਉਹਦੇ ਤੱਕ ਨੂੰ ਪੂਰੀ ਜਾਣਕਾਰੀ ਸੀਗੀ ਜੀ। ਔਰ ਇਹਨੂੰ ਜਿਹੜਾ ਸੀ ਅੱਧੀ ਰਾਤ ਨੂੰ ਖਾਰਜ ਕੀਤਾ ਗਿਆ ਸੀਗਾ। DGP ਦੇ ਦਫ਼ਤਰ ਤੇ ਪੰਜਾਬ ਦੇ ਗ੍ਰਹਿ ਤੇ ਨਿਆਂ ਵਿਭਾਗ ਨੂੰ ਇਸ ਅਪੀਲ ਦੇ ਬਾਰੇ ਨਾ ਸਿਰਫ ਜਾਣਕਾਰੀ ਸੀਗੀ, ਸਗੋਂ ਉਹਨਾਂ ਨੇ ਇਹਦੇ ਬਾਰੇ ਦੇ ਵਿੱਚ ਚਿੱਠੀ ਪੱਤਰ ਵੀ ਜਿਹੜਾ ਉਹ ਕੀਤਾ ਸੀਗਾ। ਗ੍ਰਹਿ ਵਿਭਾਗ ਨੇ 15 ਅਪ੍ਰੈਲ ਨੂੰ ਇੱਕ ਜਿਹੜਾ ਚਿੱਠੀ ਸੀਗੀ ਉਹ ਲੁਧਿਆਣੇ ਦੇ DIG GS ਢਿੱਲੋਂ ਨੂੰ ਭੇਜ ਕੇ ਪਿੰਕੀ ਦੀ ਅਪੀਲ ਬਾਰੇ ਟਿੱਪਣੀ ਕਰਨ ਦੇ ਵਾਸਤੇ ਆਖਿਆ ਸੀਗਾ। ਇਹਦੇ ਵਿੱਚ ਪਿੰਕੀ ਦਾ ਬੈਲਟ ਨੰਬਰ ਤੇ ਉਹਦਾ ਚੰਡੀਗੜ੍ਹ ਵਿਚਲਾ ਜਿਹੜਾ ਸਰਨਾਮਾ ਸੀਗਾ ਉਹ ਵੀ ਲਿਖਿਆ ਹੋਇਆ ਸੀਗਾ। ਜਦੋਂ ਕਿ ਹੁਣ ਸੀਨੀਅਰ ਪੁਲਿਸ ਆਫੀਸਰ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ, ਔਰ ਜਿਹੜੇ ਮਿਸਟਰ ਢਿੱਲੋਂ ਨੇ ਉਹਨਾਂ ਦੀ ਬਦਲੀ ਕਰਕੇ ਸਾਰੀ ਗਾਜ ਜਿਹੜੀ ਆ ਉਹਨਾਂ ਦੇ ਉੱਤੇ ਸੁੱਟਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕੀਤੀ ਗਈ ਆ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਨੇ ਉਹ ਕਹਿੰਦੇ ਕਿ ਪਿੰਕੀ ਦੀ ਬਹਾਲੀ ਦੇ ਬਾਰੇ ਦੇ ਵਿੱਚ ਮੈਨੂੰ ਤਾਂ ਕਿਸੇ ਕਿਸਮ ਦਾ ਕੁਝ ਪਤਾ ਹੀ ਨਹੀਂਗਾ ਕਿ ਇਹ ਸਾਰਾ ਕੁਝ ਹੇਠਲੇ ਪੱਧਰ ਦੇ ਉੱਤੇ ਹੋਇਆ। ਉਹਨਾਂ ਨੇ ਕਿਹਾ ਕਿ ਇਹਦੀ ਡੂੰਘਾਈ ਦੇ ਨਾਲ ਜਾਂਚ ਜਿਹੜੀ ਆ ਜੀ ਉਹ ਕੀਤੀ ਜਾ ਰਹੀ। ਉਹਨਾਂ ਨੇ ਕਿਹਾ ਕਿ ਜਿਹੜੀ ਇਹਦੀ ਮੈਨੂੰ ਨਹੀਂ ਇਹਦੇ ਬਾਰੇ ਕੁਝ ਵੀ ਪਤਾ। ਔਰ ਜਨਤਕ ਤੌਰ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਬਿਆਨ ਬੜੀ ਵਾਰੀ ਜਿਹੜਾ ਜੀ ਆਇਆ ਕਿ ਪੰਜਾਬ ਦੇ ਵਿੱਚ ਕੀੜੀ ਵੀ ਤੁਰੀ ਜਾਂਦੀ ਹੋਵੇ ਨਾ ਤੇ ਮੈਨੂੰ ਪਤਾ ਹੁੰਦਾ ਕਿ ਕੀੜੀ ਕਿੱਥੋਂ ਆਈ ਹੈ ਤੇ ਕਿੱਥੇ ਜਾ ਰਹੀ ਹੈ। ਹੋ ਸਕਦਾ ਕੀੜੀ ਦਾ ਉਹਨਾਂ ਨੂੰ ਪਤਾ ਹੋਵੇ ਤੇ ਪਿੰਕੀ ਵਾਲਾ ਜਿਹੜਾ ਜੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਜੀ। ਬਿਲਕੁਲ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਸਮੇਧ ਸੈਣੀ ਬਾਰੇ ਵੀ ਬਹੁਤਾ ਪਤਾ ਨਹੀਂ ਲੱਗਿਆ ਕਿ ਉਹ ਉਹਨਾਂ ਦੇ ਬਿਲਕੁਲ ਆਫਿਸ ਦੇ ਵਿੱਚ ਹੀ ਹੁੰਦੇ ਆ। ਤੇ ਅੱਗੇ ਆਪਾਂ ਗੱਲ ਕਰੀਏ ਜੀ ਅੰਮ੍ਰਿਤਸਰ ਦੇ SSP ਦੀ, ਉਸ ਨੂੰ ਮਨੁੱਖੀ ਅਧਿਕਾਰ ਵਾਲਿਆਂ ਨੇ ਸੱਦ ਲਿਆ। ਇਹ ਲਗਾਤਾਰ ਜਿਹੜੀਆਂ ਪੇਸ਼ੀਆਂ ਨੇ ਜੀ ਪੰਜਾਬ ਪੁਲਿਸ ਦੇ ਸੀਨੀਅਰ ਆਫੀਸਰਸ ਦੀਆਂ ਪੈ ਰਹੀਆਂ ਨੇ। ਮੁਕਤਸਰ ਦੇ ਜਿਹੜੇ SSP ਨੇ ਜੀ ਉਹਨਾਂ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਨੇ ਸੱਦਿਆ। ਹੁਣ ਅੰਮ੍ਰਿਤਸਰ ਦੇ ਜਿਹੜੇ SSP ਨੇ ਉਹਨਾਂ ਨੂੰ ਤਲਬ ਜਿਹੜਾ ਜੀ ਉਹ ਕਰ ਲਿਆ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਵੱਲੋਂ। ਕਮਿਸ਼ਨ ਨੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਹਮਾਇਤੀਆਂ ਦੇ ਉੱਤੇ ਉਹਨਾਂ ਦੇ ਖੱਬੇ ਪੱਖੀ ਰਾਜਨੀਤਿਕ ਵਿਰੋਧੀਆਂ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਦੇ ਤਹਿਤ 3 ਤੋਂ ਵੱਧ ਵਾਰੀ ਕਾਰਵਾਈ ਰਿਪੋਰਟ ਮੰਗੀ ਸੀਗੀ, ਪਰ ਪੁਲਿਸ ਦੇ ਵੱਲੋਂ ਟਾਲਾ ਵੱਟੀ ਰੱਖਿਆ ਜੀ। ਕਮਿਸ਼ਨ ਨੇ ਅਗਲੀ ਤਰੀਕ ਤੱਕ ਰਿਪੋਰਟ ਨਾ ਦੇਣ ਦੀ ਸੂਰਤ ਦੇ ਵਿੱਚ ਅੰਮ੍ਰਿਤਸਰ ਦੇ SSP ਨੂੰ ਤਲਬ ਕਰ ਲਿਆ ਜੀ। ਪਿੰਡ ਲੋਲਾ ਦੇ ਵਾਸੀ ਜਸਵੰਤ ਸਿੰਘ ਸੀਗਾ, ਉਹਨੇ ਕਮਿਸ਼ਨ ਦੇ ਕੋਲੇ ਸ਼ਿਕਾਇਤ ਕਰਕੇ ਸਰਪੰਚ ਕੁਲਵੰਤ ਸਿੰਘ ਤੇ ਬਾਕੀ ਉਹਦੇ ਸਾਥੀਆਂ ਦੇ ਉੱਤੇ ਰਾਜਨੀਤਿਕ ਰੰਜਿਸ਼ ਕਰਕੇ ਉਹਨੂੰ ਅਗਵਾ ਕਰਕੇ ਕੁੱਟਮਾਰ ਕਰਨ ਦਾ ਦੋਸ਼ ਜਿਹੜਾ ਉਹ ਲਾਇਆ ਸੀਗਾ। ਸਰਪੰਚ ਕੁਲਵੰਤ ਸਿੰਘ ਹਾਕਮ ਧਿਰ ਦਾ ਬੰਦਾ ਹੈ ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਖਾਸ ਹੈ ਜੀ। ਸ਼ਿਕਾਇਤ ਦੇ ਅਨੁਸਾਰ ਪੁਲਿਸ ਨੇ ਮੁਲਾਜ਼ਮਾਂ ਦੇ ਵਿਰੁੱਧ ਕੇਸ ਤਾਂ ਦਰਜ ਕਰ ਲਿਆ, ਪਰ ਮਨਮਰਜ਼ੀ ਦੀਆਂ ਧਾਰਾਵਾਂ ਜਿਹੜੀਆਂ ਸੀਗੀਆਂ ਲਾਤੀਆਂ ਤੇ ਉਹਦੇ FIR ਦੇ ਵਿੱਚ IPC ਦੀ ਧਾਰਾ 364 ਤੇ 392 ਦਰਜ ਕਰਾਉਣ ਲਈ ਕਮਿਸ਼ਨ ਦਾ ਦਰਵਾਜ਼ਾ ਜਿਹੜਾ ਸੀਗਾ ਉਹ ਖੜਕਾਇਆ ਸੀਗਾ। ਹੁਣ ਕਮਿਸ਼ਨ ਨੇ ਇਹਦੇ ਉੱਤੇ ਕਾਰਵਾਈ ਕਰਦਿਆਂ ਹੋਇਆ ਸਾਰੀ ਰਿਪੋਰਟ ਮੰਗੀ ਹੈ ਔਰ ਇਹ ਵੀ ਗੱਲ ਕਹੀ ਹੈ ਕਿ ਜੇ ਅਗਲੀ ਤਰੀਕ ਦੇ ਉੱਤੇ ਤੁਸੀਂ ਰਿਪੋਰਟ ਜਿਹੜੀ ਉਹ ਨਾ ਲੈ ਕੇ ਤਾਂ SSP ਜਿਹੜੇ ਨੇ ਜੀ ਉਹ ਪੇਸ਼ ਹੋਣ ਤੇ ਆਪਣਾ ਪੱਖ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਦੱਸਣ। ਜੋ ਕੁਝ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਬਣੀ ਹੋਈ ਹੈ ਜਾਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਜਿਹੜੇ ਤਰੀਕੇ ਦੇ ਨਾਲ ਹੋ ਰਹੀਆਂ ਨੇ, ਇਹ ਪਿਛਲੇ 3 ਦਿਨ ਦੇ ਵਿੱਚ ਦੂਸਰੇ ਡਿਸਟ੍ਰਿਕਟ ਦੇ SSP ਨੇ ਜੀ ਜਿਨ੍ਹਾਂ ਨੂੰ ਸੱਦ ਲਿਆ ਗਿਆ। ਜਿਵੇਂ ਮੈਂ ਦੱਸਿਆ ਕਿ ਪਹਿਲੇ ਮੁਕਤਸਰ ਦੇ ਤੇ ਦੂਸਰੇ ਜਿਹੜੇ ਜੀ ਇਹ ਨੇ। ਸੋ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਜੀ ਪਹਿਲੀ ਤਾਂ ਗੱਲ ਉਹ ਤੱਕ ਅਪਰੋਚ ਬੜੀ ਔਖੀ ਆ, ਉਹ ਛੇਤੀ ਕੀਤੇ ਕਿਸੇ ਨੂੰ ਸੱਦਦਾ ਨੀਗਾ। ਮਾਮਲੇ ਕਿੰਨੇ ਕੁ ਗੰਭੀਰ ਹੋ ਸਕਦੇ ਨੇ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਕਿਉਂਕਿ ਮੁਕਤਸਰ ਦੇ ਵਿੱਚ ਵੀ ਜਿਹੜੀਆਂ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਲੜਕੀਆਂ ਸਨ ਉਹਨਾਂ ਦਾ ਮਾਮਲਾ ਵੀ ਦਰਜ ਕਰ ਲਿਆ ਤੇ ਮੁੜ ਕੇ ਜਿਹੜਾ ਸੀਗਾ ਅੰਡਰ ਪ੍ਰੈਸ਼ਰ, ਕਿਉਂਕਿ ਜਿਹੜੀ ਬੱਸ ਸੀ ਉਹ ਨਿਊ ਦੀਪ ਬੱਸ ਸਰਵਿਸ ਉਹ ਬਾਦਲ ਸਾਹਿਬ ਦੇ ਜਿਹੜੇ ਖਾਸ ਨੇ ਉਹਨਾਂ ਦੀ ਸੀਗੀ ਤੇ ਕੰਡਕਟਰ ਤੋਂ ਪਰਚਾ ਜਿਹੜਾ ਸੀਗਾ ਉਹ ਰੱਦ ਕਰ ਦਿੱਤਾ। ਇਸੇ ਮਾਮਲੇ ਦੇ ਵਿੱਚ ਜਿਹੜਾ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਆ ਉਹਨੇ ਸੱਦਿਆ ਹੋਇਆ ਮੁਕਤਸਰ ਦੇ SSP ਨੂੰ ਤੇ ਇਹ ਪੇਸ਼ੀ ਜਿਹੜੀ ਆ ਜੀ ਇਹ ਅੰਮ੍ਰਿਤਸਰ ਦੇ ਰੂਰਲ SSP ਦੀ ਹੈ ਜੀ। ਜੀ ਤੇ ਜੀ ਅੱਗੇ ਪਿੰਡ ਚੱਕਰ ਦੀ ਗੱਲ ਕਰੀਏ ਕਿ ਉਹ ਇੱਕ ਪਿੰਡ ਦੀ ਸਿਰ ਕੱਢ ਖਿਡਾਰਨ ਮਨਦੀਪ ਸੰਧੂ ਨੂੰ ਬੜੀ ਚਾਈ ਉਡੀਕ ਰਹੇ ਆ।
ਐਕਚੁਅਲੀ ਜੀ ਇਹ ਇਸ ਪੱਖੋਂ ਵੇਖਣ ਵਾਲੀ ਗੱਲ ਹੈ ਕਿ ਇੱਕ ਤਾਂ NRIs ਦਾ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਜੀ ਇਸ ਪਿੰਡ ਦੇ ਵਿੱਚ। ਸਿੱਧੂ ਪਰਿਵਾਰ ਜਿਹੜਾ ਕਿ ਕੈਨੇਡਾ ਦੇ ਵਿੱਚ ਰਹਿੰਦੇ ਨੇ ਜੀ, ਅਜਮੇਰ ਸਿੰਘ ਸਿੱਧੂ ਹੋਰਾਂ ਦੀ ਤੇ ਉਹਨਾਂ ਦੇ ਬ੍ਰਦਰ ਜਿਹੜੇ ਬਲਦੇਵ ਸਿੰਘ ਸਿੱਧੂ ਜਾਂ ਸਿੱਧੂ ਪਰਿਵਾਰ ਦੀ ਬੜੀ ਵੱਡੀ ਕੰਟਰੀਬਿਊਸ਼ਨ ਹੈ। ਪਿੰਡ ਵਾਲਿਆਂ ਨੇ ਬੜਾ ਸਾਥ ਦਿੱਤਾ ਜੀ। ਪਿੰਡ ਦੇ ਵਿੱਚ ਕੋਈ ਧੜੇਬੰਦੀ ਨਹੀਂ ਹੈ। ਜੇ ਕਿਸੇ ਨੇ ਪਿੰਡ ਵੇਖਿਆ ਹੋਵੇ, ਪਿੰਡ ਦੇ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਦੇ ਉੱਤੇ ਨਹੀਂ ਲੱਗੇ ਹੋਏ, ਰਲ ਕੇ ਸਾਰੇ ਕੰਮ ਕਰਦੇ ਨੇ। ਬਾਕਸਿੰਗ ਦੀ ਅਕੈਡਮੀ ਬੜੇ ਤਰੀਕੇ ਨਾਲ ਚਲਾਈ ਜਾ ਰਹੀ ਹੈ। ਅਜਮੇਰ ਸਿੰਘ ਸਿੱਧੂ ਹੋਰੀ ਕੁਝ ਸਮਾਂ ਪਹਿਲਾਂ ਇਸ ਦੁਨੀਆ ਤੋਂ ਅਚਾਨਕ ਜਿਹੜਾ ਸੀਗਾ ਜੀ ਉਹ ਤੁਰ ਗਏ। ਉਹਨਾਂ ਦੀ ਕੈਂਸਰ ਦੀ ਜਿਹੜੀ ਬਿਮਾਰੀ ਸੀ ਉਹਦਾ ਉਦੋਂ ਪਤਾ ਲੱਗਿਆ ਜੀ ਜਦੋਂ ਲਾਸਟ ਸਟੇਜ ਤੇ ਚਲੇ ਗਏ ਸਨ, ਤੇ ਕੁਝ ਦਿਨਾਂ ਤੋਂ ਬਾਅਦ ਉਹ ਇਸ ਦੁਨੀਆ ਤੋਂ ਤੁਰ ਗਏ। ਉਹਨਾਂ ਨੇ ਇੱਕ ਸੁਪਨਾ ਲਿਆ ਸੀਗਾ ਕਿ ਜਿਹੜੇ ਬੱਚੇ ਬੱਚੀਆਂ ਨੇ ਉਹਨਾਂ ਨੂੰ ਇਸ ਖੇਡ ਦੇ ਵਿੱਚ ਜਿਹੜਾ ਜੀ ਉਹਨਾਂ ਨੇ ਸਿਖਰ ਦੇ ਉੱਤੇ ਪਹੁੰਚਾਉਣਾ ਹੈ। ਉਹ ਅੱਜ ਬੇਸ਼ੱਕ ਨਹੀਂ ਹੈਗੇ ਜੀ, ਪਰ ਮਨਦੀਪ ਕੌਰ ਸੰਧੂ ਜਿਹੜੀ ਆ ਉਹਨੇ ਜਿਹੜਾ ਜੀ ਬੜਾ ਵੱਡਾ ਮਾਰਕਾ ਮਾਰਿਆ ਜੀ। ਤਾਈਪਾਈ ਦੇ ਵਿੱਚ ਜਿਹੜੀ ਇਹ ਵਰਲਡ ਜਿਹੜੀ ਹੈ ਜੀ ਬਾਕਸਿੰਗ ਚੈਂਪੀਅਨਸ਼ਿਪ ਹੋਈ ਆ, ਉਹਦੇ ਵਿੱਚ ਉਹਨੇ ਪਹਿਲਾ ਸਥਾਨ ਹਾਸਲ ਕੀਤਾ। ਸੋਨੇ ਦਾ ਤਗਮਾ ਉਹਨੇ ਜਿਹੜਾ ਜੀ ਇੱਥੇ ਹਾਸਲ ਕੀਤਾ। ਤੇ ਹੁਣ ਜਿਹੜਾ ਪਿੰਡ ਹੈ ਉਹ ਇਸ ਜਿਹੜੀ ਆਪਣੀ ਪਿੰਡ ਦੀ ਧੀ ਹੈ ਜੀ ਉਹਨੂੰ ਚਾਈ ਉਡੀਕ ਰਿਹਾ ਕਿ ਕਦੋਂ ਉਹ ਜਿਹੜਾ ਜੀ ਪਿੰਡ ਦੇ ਵਿੱਚ ਆਵੇ ਤੇ ਉਹਦਾ ਸਵਾਗਤ ਜਿਹੜਾ ਜੀ ਇੱਥੇ ਕੀਤਾ ਜਾਵੇ। ਇਹ ਇੱਕ ਪਿੰਡ ਨਵੇਕਲਾ ਇਸ ਪੱਖੋਂ ਵੀ ਹੈ ਜੀ ਕਿ ਇਹਨੇ ਪਹਿਲਾ ਪਿੰਡ ਹੈ ਜੀ ਇਹ ਜਿਹਨੇ ਇਹ ਕਿਹਾ ਹੈ ਕਿ ਓਲੰਪਿਕ ਦੇ ਵਿੱਚੋਂ ਗੋਲਡ ਮੈਡਲ ਜਿੱਤਣ ਵਾਲੇ ਨੂੰ ਪਿੰਡ ਵਾਲੇ 50 ਲੱਖ ਰੁਪਈਆ ਇਨਾਮ ਦੇਣਗੇ। ਚਾਂਦੀ ਦੇ ਤਗਮੇ ਵਾਲੇ ਨੂੰ 30 ਲੱਖ ਤੇ ਕਾਂਸੀ ਦੇ ਤਗਮੇ ਵਾਲੇ ਨੂੰ 20 ਲੱਖ ਰੁਪਈਆ ਜਿਹੜਾ ਜੀ ਉਹ ਦਿੱਤਾ ਜਾਊਗਾ। ਔਰ ਓਲੰਪਿਕ ਦੇ ਵਿੱਚ ਹਿੱਸਾ ਲੈਣ ਵਾਲੇ ਪਿੰਡ ਦੇ ਕਿਸੇ ਵੀ ਖਿਡਾਰੀ ਨੂੰ 1 ਲੱਖ ਰੁਪਏ ਦਾ ਇਨਾਮ ਜਿਹੜਾ ਜੀ ਉਹ ਵੱਖਰੇ ਰੂਪ ਦੇ ਵਿੱਚ ਜਿਹੜਾ ਉਹ ਦਿੱਤਾ ਜਾਊਗਾ। ਮਨਦੀਪ ਕੌਰ ਸੰਧੂ ਜਿਹੜੀ ਆ ਜੀ ਉਹਦੀ ਕੀ ਮਦਦ ਕੀਤੀ ਜਾਊਗੀ ਇਹ ਆਉਣ ਵਾਲੇ ਦਿਨਾਂ ਦੇ ਦੌਰਾਨ ਦੱਸਣਗੇ। ਹਾਂ, ਜਿਹੜੀ ਸਰਕਾਰ ਹੈ ਜੀ ਉਹਦਾ ਕੋਈ ਸਹਿਯੋਗ ਨਹੀਂ ਹੈ ਇਸ ਪਿੰਡ ਨੂੰ ਇੱਥੋਂ ਤੱਕ ਲਿਆਉਣ ਦੇ ਵਾਸਤੇ, ਜਾਂ ਜਿਹੜੀ ਇਹ ਅਕੈਡਮੀ ਆ ਉਹ ਚਲਾਉਣ ਦੇ ਵਾਸਤੇ। ਸਾਰਾ ਕੁਝ NRIs ਜਿਹੜੇ ਨੇ ਜੀ ਉਹੀ ਕਰ ਰਹੇ ਨੇ। ਹਾਂ, ਸਹਿਯੋਗ ਇਹ ਹੈ ਜੀ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵਧਾਈਆਂ ਜਿਹੜੀਆਂ ਆਪਣੇ ਪੇਜ ਦੇ ਉੱਤੇ ਝੱਟ ਦੇਣੀ ਜਿਹੜੀਆਂ ਦੀ ਉਹ ਜ਼ਰੂਰ ਦੇਤੀਆਂ, ਜਿਵੇਂ ਸਰਕਾਰ ਦਾ ਇਹ ਕੋਈ ਮਾਰਕਾ ਹੋਵੇ। ਸਰਕਾਰ ਦਾ ਮਾਰਕਾ ਨਹੀਂ ਹੈ ਜੀ ਇਹ ਤਾਂ ਗੈਰ ਸਰਕਾਰੀ ਤੌਰ ਦੇ ਉੱਤੇ ਚੱਲਦੀ ਜਿਹੜੀ ਅਕੈਡਮੀ ਹੈ ਉਹਨੇ ਇਸ ਬੱਚੀ ਨੂੰ ਇਸ ਲੈਵਲ ਤੱਕ ਜਿਹੜਾ ਜੀ ਉਹ ਪਹੁੰਚਾਇਆ। ਔਰ ਜਿਹੋ ਜਿਹੀ ਟ੍ਰੇਨਿੰਗ ਇੱਥੇ ਇੰਟਰਨੈਸ਼ਨਲ ਜਿਹੜੇ ਕੋਚ ਨੇ ਉਹ ਦੇ ਰਹੇ ਨੇ, ਉੱਥੋਂ ਆਸ ਥੋੜ੍ਹੀ ਵੱਧਦੀ ਹੈ ਜੀ ਕਿ ਸਰਕਾਰੀ ਤੌਰ ਦੇ ਉੱਤੇ ਜਾਂਦੇ ਖਿਡਾਰੀ ਤਾਂ ਨਹੀਂ, ਇਹ ਜਿਹੜੇ ਗੈਰ ਸਰਕਾਰੀ ਵਾਲੇ ਨੇ ਸ਼ਾਇਦ ਮਾਰਕਾ ਮਾਰ ਲੈਣ। ਜੀ ਬਿਲਕੁਲ। ਜੇ ਤੁਸੀਂ ਸੁਖਬੀਰ ਸਿੰਘ ਬਾਦਲ ਬਾਰੇ ਗੱਲ ਕੀਤੀ ਹੈ ਤੇ ਉਹਨਾਂ ਨੇ ਤੇ ਇੱਕ ਪਾਸੇ ਜ਼ੋਰ ਲਾਇਆ ਹੋਇਆ, ਤੇ ਅੱਗੇ ਜੀ ਇੱਕ ਹੋਰ ਚੰਬੇ ਵਾਲੀ ਗੱਲ ਆ, ਆਡਿਟ ਵਿਭਾਗ ਵੱਲੋਂ ਉਹਨਾਂ ਨੇ ਬਾਦਲ ਦੀਆਂ ਹੈਲੀਕਾਪਟਰ ਯਾਤਰਾ ਦੇ ਉੱਤੇ ਉਂਗਲ ਉਠਾਈ ਹੈ। ਬਿਲਕੁਲ ਜੀ, ਜਦੋਂ ਇੱਕ ਪਾਸੇ ਹੈਲੀਕਾਪਟਰ ਜਿਹੜਾ ਸਰਕਾਰੀ ਤੌਰ ਦੇ ਉੱਤੇ ਮੁੱਲ ਲਿਆ ਹੋਇਆ ਜੀ, ਦੂਜੇ ਪਾਸੇ ਜਿਹੜਾ ਰੈਂਟਲ ਹੈ ਜੀ ਉਹਦਾ ਵੀ ਉਸੇ ਤਰੀਕੇ ਦੇ ਨਾਲ ਵਰਤੋਂ ਜਿਹੜੀ ਹੈ ਜੀ ਉਹ ਚੱਲੀ ਜਾ ਰਹੀ ਹੈ। ਇਹ ਸਰਕਾਰੀ ਜਿਹੜੀਆਂ ਫਾਈਲਾਂ ਨੇ ਉਹ ਇਹ ਦੱਸਦੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਾਈਵੇਟ ਕੰਮਾਂ ਦੇ ਵਾਸਤੇ ਵੀ ਸਰਕਾਰੀ ਹੈਲੀਕਾਪਟਰ ਵਰਤਦੇ ਨੇ। ਇਹ ਆਡਿਟ ਵਿਭਾਗ ਹੈ ਜੀ ਜਿਹਨੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਦੇ ਉੱਤੇ ਉਂਗਲ ਜਿਹੜੀ ਹੈ ਜੀ ਉਹ ਚੁੱਕੀ ਹੈ। ਰਾਈਟ ਟੂ ਇਨਫੋਰਮੇਸ਼ਨ ਐਕਟ ਰਾਹੀਂ ਜਿਹੜੇ ਇਹ ਖਬਰ ਪਤਾ ਲੱਗੀ ਕਿ ਪੰਜਾਬ ਸਰਕਾਰ ਨੇ ਅਕਤੂਬਰ 13 ਤੋਂ ਸਤੰਬਰ 14 ਦੇ ਦੌਰਾਨ ਸਰਕਾਰੀ ਹੈਲੀਕਾਪਟਰ ਦੀ ਯਾਤਰਾ ਦਾ ਭੇਦ ਜਿਹੜਾ ਰੱਖਿਆ। ਮਈ 14 ਦੇ ਵਿੱਚ ਲੋਕ ਸਭਾ ਚੋਣਾਂ ਸੀਗੀਆਂ। ਲੋਕ ਸਭਾ ਚੋਣਾਂ ਦੇ ਦੌਰਾਨ ਹਾਕਮ ਧਿਰ ਵੱਲੋਂ ਪ੍ਰਾਈਵੇਟ ਹੈਲੀਕਾਪਟਰ ਦੀ ਵਰਤੋਂ ਕੀਤੀ ਗਈ ਸੀ, ਪਰ ਇਹਦੇ ਦੌਰਾਨ ਹੈਲੀਕਾਪਟਰ ਦੀ ਯਾਤਰਾ ਦਾ ਉਦੇਸ਼ ਨਹੀਂ ਦੱਸਿਆ ਗਿਆ। ਆਡਿਟ ਵਿਭਾਗ ਨੇ ਇਤਰਾਜ਼ ਲਾਇਆ ਹੈ ਕਿ ਇੱਕ ਵਾਰ ਦੇ ਦੌਰਾਨ ਹੈਲੀਕਾਪਟਰ ਦੇ ਸਵਾਰੀਆਂ ਤੇ ਇਹਦੇ ਮਕਸਦ ਜਿਹੜਾ ਇਹਦੇ ਬਾਰੇ ਕਿਤੇ ਕੋਈ ਜ਼ਿਕਰ ਕਿਉਂ ਨਹੀਂ ਕੀਤਾ ਗਿਆ। ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਅਕਤੂਬਰ 13 ਤੋਂ ਸਤੰਬਰ 14 ਤੱਕ 1 ਕਰੋੜ ਰੁਪਏ ਦਾ ਤੇਲ, ਐਵੀਏਸ਼ਨ ਟਰਬਾਈਨ ਫਿਊਲ ਸਰਕਾਰੀ ਹੈਲੀਕਾਪਟਰ ਦੇ ਵਿੱਚ ਵਰਤਿਆ ਗਿਆ। ਇਹ ਤੋਂ ਇਲਾਵਾ ਇਸ ਸਮੇਂ ਦੇ ਦੌਰਾਨ ਭਾੜੇ ਤੇ ਲਏ ਗਏ ਪ੍ਰਾਈਵੇਟ ਹੈਲੀਕਾਪਟਰ ਦੇ ਜਿਹੜੇ ਆ ਜੀ ਉਹ ਤਕਰੀਬਨ 74 ਲੱਖ ਰੁਪਏ ਜਿਹੜੇ ਨੇ ਉਹ ਤਾਰੇ ਗਏ ਨੇ। ਇਹ ਨਹੀਂ ਦੱਸਿਆ ਗਿਆ ਕਿ ਭਾੜੇ ਵਾਲੇ ਹੈਲੀਕਾਪਟਰ ਦੀ ਯਾਤਰਾ ਦਾ ਮਕਸਦ ਕੀ ਸੀਗਾ, ਇਹ ਕਿੱਥੇ ਜਿਹੜਾ ਜੀ ਉਹ ਵਰਤਿਆ ਗਿਆ, ਨਿੱਜੀ ਕੰਮ ਲਈ ਵਰਤਿਆ ਗਿਆ, ਸਰਕਾਰੀ ਕੰਮ ਲਈ ਵਰਤਿਆ ਗਿਆ। ਰਿਪੋਰਟਾਂ ਦੇ ਦੱਸਦੀਆਂ ਨੇ ਨਿੱਜੀ ਕੰਮ ਲਈ ਵਰਤਿਆ ਗਿਆ, ਪਰ ਸਰਕਾਰੀ ਖਜ਼ਾਨਾ ਜਿਹੜਾ ਜੀ ਉਹ ਜ਼ਰੂਰ ਉਡਾਇਆ ਗਿਆ ਇਹਦੇ ਵਾਸਤੇ। ਜਿੰਨੀਆਂ ਬੇਨੇਮੀਆਂ ਨੇ ਜੀ ਇਹਦੀ ਰੋਜ਼ ਆਪਾਂ ਰਿਪੋਰਟਿੰਗ ਜਿਹੜੀ ਆ ਉਹ ਕਰਦੇ ਆ, ਪਰ ਜਿਹੜੀ ਉਹ ਬੇਸ਼ਰਮੀ ਹੈ ਨਾ ਜੀ ਉਹਦੀ ਹੱਦ ਮੁੱਕੀ ਹੋਈ ਆ ਅਸਲ। ਤੇ ਜੀ ਅੱਗੇ ਆਪਾਂ ਕੇਂਦਰ ਸਰਕਾਰ ਵੱਲ ਚੱਲਦੇ ਹਾਂ, ਉਸ ਦੀ ਗੱਲ ਕਰਦੇ ਹਾਂ ਕਿ ਜਿਵੇਂ ਕੇਂਦਰ ਸਰਕਾਰ ਆ ਜਿੱਥੇ ਭਾਜਪਾ ਦਾ ਬਹੁਮਤ ਨਹੀਂ ਸੂਬਿਆਂ ਦੇ ਵਿੱਚ ਉਹਨਾਂ ਨੂੰ ਦਬਕਾ ਮਾਰ ਕੇ ਬਿਠਾ ਦਿੰਦੀ ਆ, ਪਰ ਜਿਹੜੀ ਦਿੱਲੀ ਦੀ ਸਰਕਾਰ ਆ ਉਹਨਾਂ ਨੇ ਕਹਿੰਦੇ ਕਿ ਇਹ ਹੁਣ ਉਹਨਾਂ ਨਾਲ ਅੱਡ ਲੈਣ ਦੀ ਠਾਣ ਲਈ ਆ ਕਿ ਇਹਨਾਂ ਦੇ ਨਾਲ ਹੁਣ ਅਸੀਂ ਜ਼ਰੂਰ ਕੋਈ ਨਾ ਕੋਈ ਕਰਕੇ ਰਹਾਂਗੇ।
ਬਿਲਕੁਲ ਜੀ, ਜੋ ਜਿਸ ਤਰੀਕੇ ਦੇ ਨਾਲ ਅੜਿੱਕੇ ਜਿਹੜੇ ਨੇ ਉਹ ਡਾਏ ਜਾ ਰਹੇ ਨੇ ਕੇਂਦਰ ਦੀ ਸਰਕਾਰ ਦੇ ਵੱਲੋਂ, ਤਬਾਦਲਿਆਂ ਤੱਕ ਜਿਹੜੇ ਦੀ ਉਹਨੂੰ ਕਰਨ ਨਹੀਂ ਦਿੱਤੇ ਜਾ ਰਹੇ। ਜਿਹੜਾ ਓਪਨ ਇੱਕ ਕਰਨਾ ਸੀਗਾ ਜੀ ਸਮਾਗਮ 100 ਦਿਨਾਂ ਦੇ ਉੱਤੇ, ਉਹਦੇ ਵਾਸਤੇ ਵੀ ਦਿੱਲੀ ਦੀ ਪੁਲਿਸ ਨੇ ਕਹਿਤਾ ਜੀ ਸਾਡੇ ਤੋਂ ਪਹਿਲਾਂ ਪਰਮਿਸ਼ਨ ਲਓ, ਅਸੀਂ ਦੇਖਾਂਗੇ ਉਹ ਪਰਮਿਸ਼ਨ ਦੇਣੀ ਆ ਜਾਂ ਨਹੀਂ ਦੇਣੀ। ਭਾਵ ਕਿ ਉਧਰ ਵੀ ਜਿਹੜੇ ਉਹ ਧੁਚਰਾਂ ਨੇ ਉਹ ਡਾਈਆਂ ਗਈਆਂ ਨੇ। ਹੁਣ 26 ਤੇ 27 ਤਰੀਕ ਹੈ ਜਿਹੜੀ ਉਹਦੇ ਉੱਤੇ ਨਿਗਾਹ ਲੱਗੀ ਰਹੂਗੀ। ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਵਿਸ਼ੇਸ਼ ਸੈਸ਼ਨ ਜਿਹੜਾ ਦੀ ਵਿਧਾਨ ਸਭਾ ਦਾ ਸੱਦਿਆ ਗਿਆ ਕਿ ਇਹਦੇ ਵਿੱਚ ਜਿਹੜਾ ਜੀ ਉਹ ਕੀ ਕੀਤਾ ਜਾਂਦਾ, ਕਿਉਂਕਿ ਆਧਾ ਲੈਣ ਦੇ ਵਾਸਤੇ ਜਿਹੜੀ ਹੈ ਜੀ ਉਹ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਜਿਹੜੀ ਹੈ ਉਹ ਤਿਆਰ ਹੈ। ਤੋ ਜਿਹੜੀ ਇਹਦੇ ਵਿੱਚ ਵੇਖਣ ਵਾਲੀ ਗੱਲ ਇਹ ਹੈ ਜੀ ਕਿ ਜਿਹੜੀਆਂ ਖੇਤਰੀ ਪਾਰਟੀਆਂ ਨੇ, ਜਿਹੜੀਆਂ ਰੀਜਨਲ ਪਾਰਟੀਆਂ ਨੇ, ਜਿਹੜੀਆਂ ਇਹ ਕਹਿੰਦੀਆਂ ਨੇ ਕਿ ਸੂਬਿਆਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਨੇ, ਕੇਂਦਰ ਸਰਕਾਰ ਜਿਹੜਾ ਜੀ ਉਹ ਧੱਕਾ ਕਰਦਾ, ਉਹ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚੋਂ ਕੋਈ ਜਿਹੜਾ ਦੀ ਬੋਲ ਨਹੀਂ ਰਿਹਾ ਇਸ ਧੱਕੇ ਦੇ ਵਿਰੋਧ ਦੇ ਵਿੱਚ ਕਿ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਦੇ ਨਾਲ ਧੱਕਾ ਹੋ ਰਿਹਾ। ਸ਼ਾਇਦ ਰੀਜਨਲ ਪਾਰਟੀਆਂ ਕਿਤੇ ਨਾ ਕਿਤੇ ਇਹ ਸੋਚਦੀਆਂ ਨੇ ਕਿ ਜੇ ਇਹਦੇ ਵਿੱਚੋਂ ਇਹ ਕਿਤੇ ਤਕੜੀ ਹੋ ਕੇ ਨਿਕਲ ਆਈ ਆਮ ਆਦਮੀ ਪਾਰਟੀ ਤਾਂ ਇਹ ਦੂਜੇ ਸੂਬਿਆਂ ਦੇ ਵਿੱਚ ਆਪਣੇ ਪੈਰ ਜਿਹੜੇ ਆ ਜੀ ਉਹ ਪਸਾਰ ਸਕਦੀ ਹੈ। ਇਹੀ ਡਰ ਜਿਹੜੀਆਂ ਸਟੈਬਲਿਸ਼ ਪਾਰਟੀਆਂ ਨੇ, ਉਹ ਚਾਹੇ ਰੀਜਨਲ ਪਾਰਟੀਆਂ ਨੇ ਚਾਹੇ ਉਹ ਨੈਸ਼ਨਲ ਪਾਰਟੀਆਂ ਨੇ, ਉਹਨਾਂ ਨੂੰ ਡਰ ਜਿਹੜਾ ਜੀ ਇਸੇ ਚੀਜ਼ ਦਾ ਹੀ ਇਸ ਵੇਲੇ ਜਿਹੜਾ ਜੀ ਉਹ ਜਿਹੜਾ ਨੋਟੀਫਿਕੇਸ਼ਨ ਦਿੱਤਾ ਗਿਆ ਪਿਛਲੇ ਦਿਨੀ, ਉਹਦੇ ਬਾਰੇ ਦੇ ਵਿੱਚ ਵੀ ਜਿਹੜੇ ਕਾਨੂੰਨ ਦੇ ਘਾੜੇ ਨੇ ਜਾਂ ਜਿਹੜੇ ਸੰਵਿਧਾਨ ਦੀ ਘੋਖ ਕਰਨ ਵਾਲੇ ਨੇ, ਸੰਵਿਧਾਨ ਨੂੰ ਨੇੜਿਓਂ ਜਾਣਨ ਵਾਲੇ ਨੇ, ਉਹ ਇਹ ਗੱਲ ਕਹਿੰਦੇ ਨੇ ਕਿ ਇਹ ਗਲਤ ਤਰੀਕਾ ਹੈ। ਨੋਟੀਫਿਕੇਸ਼ਨ ਏਦਾਂ ਨਹੀਂ ਸੀ ਦਿੱਤਾ ਜਾ ਸਕਦਾ। ਈਵਨ ਸੰਵਿਧਾਨ ਦੇ ਬਹੁਤ ਨੇੜਿਓਂ ਵੇਖਣ ਵਾਲੇ ਸੁਬਰਾਮਣੀਅਮ ਜਿਹੜੇ ਨੇ ਉਹ ਤਾਂ ਇਹ ਕਹਿੰਦੇ ਨੇ ਕਿ ਰਾਸ਼ਟਰਪਤੀ ਦੇ ਦਖਸਤਾਂ ਤੋਂ ਬਿਨਾਂ ਇਹ ਜਾਰੀ ਕਿਵੇਂ ਕਰ ਦਿੱਤਾ ਗਿਆ। ਔਰ ਇਹੋ ਤੁਸੀਂ ਜਿਹੜੇ ਤਬਾਦਲਿਆਂ ਤੋਂ ਵੀ ਕਿਸੇ ਸੂਬੇ ਦੀ ਸਰਕਾਰ ਨੂੰ ਜਿਹੜਾ ਰੋਕੋਗੇ, ਇਹ ਤਾਂ ਸਿੱਧਾ ਜਿਹੜਾ ਹੈ ਜੀ ਸੂਬਿਆਂ ਦਾ ਗਲ ਘੁੱਟਣ ਦਾ ਇੱਕ ਤਰੀਕਾ ਹੈ। ਠੀਕ ਹੈ, ਅੱਜ ਦਿੱਲੀ ਦੀ ਵਾਰੀ ਹੈ, ਕੱਲ ਨੂੰ ਕਿਸੇ ਹੋਰ ਦੀ ਹੋਊਗੀ। ਜੀ ਬਿਲਕੁਲ, ਬਾਕੀ ਸੂਬਿਆਂ ਦੀ ਵਾਰੀ ਵੀ ਜਿਹੜੀ ਉਹ ਜ਼ਰੂਰ ਆਊਗੀ। ਤੇ ਅੱਗੇ ਜੀ ਆਪਾਂ ਗੱਲ ਕਰੀਏ ਕਿ ਇੱਥੇ ਜਦੋਂ ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਆ ਗੁਆਚ ਜਾਂਦੇ ਆ, ਭਾਰਤ ਵਾਲੇ ਹੀ ਗੁਆਚ ਜਾਂਦੇ ਆ, ਤਾਂ ਇਸੇ ਤਰ੍ਹਾਂ ਇੱਕ NRI ਇੰਗਲੈਂਡ ਤੋਂ ਆਇਆ ਸੀ, ਉਹ ਬਿਲਕੁਲ ਉਸ ਦਾ ਪਤਾ ਨਹੀਂ ਲੱਗਾ, ਪਰ ਹੁਣ ਉਸ ਤੇ ਕਹਿੰਦੇ ਬੇਟੇ ਨੇ ਕਾਫੀ ਇਨਾਮ ਰੱਖਿਆ ਉਹਨੂੰ ਲੱਭਣ ਦੇ। ਜੀ ਐਕਚੁਅਲੀ ਇੰਗਲੈਂਡ ਤੋਂ ਆਇਆ ਹੈ ਬੰਦਾ ਜਿਹੜਾ ਸੀਗਾ ਜੀ, ਇਹਦਾ ਕੁਝ ਵੀ ਪਤਾ ਨਹੀਂ ਲੱਗਿਆ ਜੀ। ਇਹਦਾ ਬਿਜ਼ਨਸਮੈਨ ਸੀਗਾ ਰਣਜੀਤ ਸਿੰਘ। ਉਹਦੇ ਪਰਿਵਾਰ ਨੇ, ਉਹਦੇ ਬੇਟੇ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਹੁਣ ਜਿਹੜੀ ਹੈ ਜੀ ਇਹ ਅਪਡੇਟ ਕੀਤੀ ਆ ਕਿ ਜਿਹੜਾ ਉਹਦੇ ਫਾਦਰ ਦੀ ਜਾਣਕਾਰੀ ਦੇਊਗਾ ਉਹਨੂੰ ਉਹ 25,000 ਪਾਉਂਡ ਇਨਾਮ ਜਿਹੜਾ ਜੀ ਉਹ ਦੇਊਗਾ, ਜਿਹੜਾ ਕਿ ਭਾਰਤ ਦੀ ਕਰੰਸੀ ਦੇ ਮੁਤਾਬਕ ਉਹ 25 ਲੱਖ ਰੁਪਈਆ ਜਿਹੜਾ ਜੀ ਉਹ ਬਣਦਾ। ਵੁਲਹੈਂਪਟਨ ਦੇ ਵਿੱਚ ਰਹਿੰਦਾ ਜੀ ਇਹ ਜਿਹੜਾ ਪਰਿਵਾਰ। ਔਰ ਪੰਜਾਬ ਪੁਲਿਸ ਨੇ ਰਣਜੀਤ ਸਿੰਘ ਦੀ ਭਾਲ ਦੇ ਵਾਸਤੇ ਟੀਮ ਦਾ ਗਠਨ ਜਿਹੜਾ ਜੀ ਕੀਤਾ ਹੋਇਆ, ਪਰ ਕੋਈ ਸੁਰਾਗ ਜਿਹੜਾ ਉਹ ਨਹੀਂ ਮਿਲਿਆ। 8 ਮਈ ਤੋਂ ਲਾਪਤਾ ਹੋਇਆ ਰਣਜੀਤ ਸਿੰਘ ਜਿਹੜਾ ਜੀ ਉਹਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਉਹਦੀ ਲਾਸਟ ਲੋਕੇਸ਼ਨ ਜਿਹੜੀ ਸੀਗੀ ਉਹ ਫਗਵਾੜੇ ਦੇ ਵਿੱਚ ਦੱਸੀ ਗਈ ਸੀ। ਇਹ ਵੀ ਪਤਾ ਲੱਗਿਆ ਕਿ ਜਿਹੜਾ ਇੰਗਲੈਂਡ ਤੋਂ ਜਦੋਂ ਇਹ ਆਇਆ ਤਾਂ ਬਲਦੇਵ ਸਿੰਘ ਨਾਂ ਦਾ ਵਿਅਕਤੀ ਜਿਹੜਾ ਸੀਗਾ ਉਹ ਇਹਨੂੰ ਏਅਰਪੋਰਟ ਤੋਂ ਲੈਣ ਦੇ ਵਾਸਤੇ ਗਿਆ ਸੀਗਾ। ਬਲਦੇਵ ਸਿੰਘ ਬਾਅਦ ਦੇ ਵਿੱਚ ਲਾਪਤਾ ਹੋ ਗਿਆ, ਉਹ ਇੰਗਲੈਂਡ ਚਲੇ ਗਿਆ ਦੱਸਿਆ ਜਾਂਦਾ। ਤੇ ਪੁਲਿਸ ਨੇ ਜਿਹੜਾ ਜੀ ਬਲਦੇਵ ਸਿੰਘ ਨੂੰ ਇਹ ਜਿਹੜੀ ਸ਼ਿਕਾਇਤ ਆ ਉਹਦੇ ਵਿੱਚ ਰੱਖਿਆ ਹੋਇਆ। ਹੁਣ ਰੱਖਿਆ ਤਾਂ ਹੋਇਆ ਬਲਦੇਵ ਸਿੰਘ ਨੂੰ, ਪਰ ਇਹ ਨਹੀਂ ਪਤਾ ਲੱਗ ਰਿਹਾ ਜੀ ਕਿ ਬਲਦੇਵ ਸਿੰਘ ਦੀ ਦੁਸ਼ਮਣੀ ਕੀ ਸੀਗੀ ਰਣਜੀਤ ਸਿੰਘ ਦੇ ਨਾਲ। ਜੇ ਰਣਜੀਤ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਹੈਗਾ ਜਾਂ ਕਿਤੇ ਕੁਝ ਵੀ ਉਹਦੇ ਨਾਲ ਮਿਸਹੈਪਨਿੰਗ ਹੋ ਗਈ ਹੈ ਤੇ ਉਹਦਾ ਰੀਜ਼ਨ ਕੀ ਹੈ? ਕੀ ਉਹਦੇ ਕੋਲੇ ਪੈਸਾ ਧੇਲਾ ਜ਼ਿਆਦਾ ਸੀਗਾ ਜਾਂ ਕੋਈ ਪ੍ਰਾਪਰਟੀ ਦਾ ਰੌਲਾ ਸੀਗਾ? ਕੁਝ ਵੀ ਗੱਲ ਜਿਹੜੀ ਹੈ ਜੀ ਅਜੇ ਕਲੀਅਰ ਸਾਹਮਣੇ ਨਹੀਂ ਆ ਰਹੀ। ਹੋ ਸਕਦਾ ਹੈ ਕਿ 25,000 ਪਾਉਂਡ ਰੁਪਈਏ ਦਾ ਜਿਹੜਾ ਇਨਾਮ ਇਸ ਵੇਲੇ ਰੱਖਿਆ ਗਿਆ, ਸ਼ਾਇਦ ਇਹਦੀ ਵਜ੍ਹਾ ਕਰਕੇ ਕੋਈ ਨਾ ਕੋਈ ਗਵਾਹ ਜਿਹੜਾ ਜੀ ਉਹ ਸਾਹਮਣੇ ਆਵੇ ਜਿਹੜਾ ਕਿ ਦੱਸੇ ਕਿ ਰਣਜੀਤ ਸਿੰਘ ਆਖਰ ਗਿਆ ਕਿੱਥੇ। ਜੀ ਬਿਲਕੁਲ, ਪਤਾ ਤਾਂ ਲੱਗਣਾ ਚਾਹੀਦਾ ਹੈ। ਤੇ ਅੱਗੇ ਜੀ ਭਾਸ਼ਾ ਵਿਭਾਗ ਦੀ ਗੱਲ ਕਰਦੇ ਆ, ਇੱਕ ਕੰਟਰੋਵਰਸ਼ੀਅਲ ਕਿਤਾਬ ਸੀ ਉਸ ਤੇ ਪਾਬੰਦੀ ਲਾ ਦਿੱਤੀ। ਜਿਹੜੀ ਇਹ ਕੰਟਰੋਵਰਸ਼ੀਅਲ ਕਿਤਾਬ ਆ ਜੀ ਚੱਲ ਤਾਂ ਇਹ ਦੇਰ ਤੋਂ ਰਹੀ ਹੈ ਜੀ, ਪਰ ਹੁਣ ਜਦੋਂ ਮਾਮਲਾ ਸਾਹਮਣੇ ਆਇਆ ਤੇ ਤਾਂ ਜਿਹੜੇ ਭਾਸ਼ਾ ਵਿਭਾਗ ਹੈ ਜੀ ਉਹ ਇਹਦੇ ਉੱਤੇ ਪਾਬੰਦੀਆਂ ਜਿਹੜੀਆਂ ਉਹ ਹੁਣ ਲਾਉਂਦਾ ਫਿਰਦਾ ਜੀ। ਜਦੋਂ ਕਿ ਇਹ ਕਿਤਾਬ ਦੇ ਬਾਰੇ ਇਹ ਕਿਹਾ ਜਾ ਰਿਹਾ ਜੀ ਇਹਦਾ ਵਿਕ ਵੀ ਕਾਫੀ ਜਿਹੜੀ ਹੈ ਜੀ ਉਹ ਗਈ ਆ। ਇਹਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਬਾਰੇ ਦੇ ਵਿੱਚ ਇਤਰਾਜ਼ਯੋਗ ਟਿੱਪਣੀਆਂ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਨੇ। ਇਹਦੇ ਉੱਤੇ ਪਾਬੰਦੀ ਪਹਿਲਾਂ ਤੋਂ ਲੱਗੀ ਹੋਈ ਹੈ ਜੀ। ਜਨਮ ਸਾਖੀ ਭਾਈ ਬਾਲਾ ਦਾ ਪਾਠ, ਪ੍ਰਮਾਣੀਕਰਨ ਤੇ ਆਲੋਚਨਾਤਮਕ ਸੰਪਾਦਨ, ਇਹ ਕਿਤਾਬ ਦਾ ਨਾਂ ਸੀਗਾ ਜੀ। ਔਰ ਪੰਜਾਬ ਸਰਕਾਰ ਨੇ ਜਿਹੜੀ ਪਾਬੰਦੀ ਲੱਗੀ ਹੋਈ ਹੈ ਜੀ ਪਹਿਲਾਂ, ਇਹਦੇ ਉੱਤੇ ਹੁਣ ਮੁੜ ਕੇ ਫੇਰ ਪਾਬੰਦੀ ਜਿਹੜੀ ਹੈ ਜੀ ਉਹ ਲਾਈ ਹੈ। ਔਰ
ਸਰਕਾਰ ਨੇ ਹੁਣ ਇਹ ਜਿਹੜੀ ਕਿਤਾਬ ਹੈ ਜੀ ਇਹਨੂੰ ਨਸ਼ਟ ਕੀਤੇ ਜਾਣ ਦੀਆਂ ਹਦਾਇਤਾਂ ਵੀ ਜਿਹੜੀਆਂ ਉਹ ਜਾਰੀ ਕੀਤੀਆਂ ਨੇ। ਭਾਸ਼ਾ ਵਿਭਾਗ ਦੇ ਜਿਹੜੇ ਡਾਇਰੈਕਟਰ ਨੇ ਚੇਤਨ ਸਿੰਘ, ਉਹਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਵਿਵਾਦਿਤ ਕਿਤਾਬਾਂ ਨੇ ਉਹਨੂੰ ਘੋਖਣ ਦੇ ਬਾਰੇ ਵਿਸ਼ੇਸ਼ ਮੁਹਿੰਮ ਜਿਹੜੀ ਹੈ ਜੀ ਉਹ ਚਲਾਈ ਜਾਊਗੀ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਜਿਹੜੀ ਕੰਟਰੋਵਰਸੀ ਨਾ ਹੋਵੇ। ਇਦਾਂ ਦੇ ਘੜੇ ਘੜਾਏ ਬਿਆਨ ਹੀ ਜਿਹੜੇ ਨੇ ਨਾ ਜੀ ਉਹ ਆਉਂਦੇ ਨੇ ਇਹਨਾਂ ਲੋਕਾਂ ਦੇ ਜਿਹੜੇ ਅਹੁਦਿਆਂ ਦੇ ਉੱਤੇ ਬੈਠੇ ਨੇ, ਉਹ ਵੀ ਉਦੋਂ ਜਦੋਂ ਇਹਦਾ ਪੂਰਾ ਰੌਲਾ ਜਿਹੜਾ ਜੀ ਉਹ ਪੈਣਾ ਸ਼ੁਰੂ ਹੋ ਜਾਂਦਾ। ਜਦੋਂ ਇੱਕ ਕਿਤਾਬ ਦੇ ਉੱਤੇ ਪਾਬੰਦੀ ਜਿਹੜੀ ਹੈ ਜੀ ਉਹ ਲੱਗੀ ਹੋਈ ਹੈ, ਉਹ ਦੁਬਾਰਾ ਜਿਹੜੀ ਕਿਤਾਬ ਹੈ ਉਹ ਛਪ ਕਿਵੇਂ ਗਈ, ਉਹਨੂੰ ਕਿਹਨੇ ਜਿਹੜਾ ਜੀ ਉਹ ਛਪਵਾਇਆ। ਚਲੋ ਜੇ ਛਪ ਗਈ ਤਾਂ ਇੱਕ ਪਾਬੰਦੀ ਆ, ਪਾਬੰਦੀ ਦੇ ਉੱਤੇ ਪਾਬੰਦੀ ਜਿਹੜੀ ਉਹ ਸਰਕਾਰ ਦੁਬਾਰਾ ਕਿਵੇਂ ਲਾ ਰਹੀ ਹੈ ਜੀ। ਪਹਿਲਾਂ ਇਹੋ ਜਿਹਾ ਐਕਸ਼ਨ ਜਿਹੜਾ ਸੀਗਾ ਉਹ ਕਿਉਂ ਨਾ ਲਿਆ ਗਿਆ ਕਿ ਉਦੋਂ ਹੀ ਇਸ ਕਿਤਾਬ ਦਾ ਖਰੜਾ ਜਿਹੜਾ ਸੀਗਾ ਉਹਨੂੰ ਨਸ਼ਟ ਕੀਤਾ ਜਾਂਦਾ ਤਾਂ ਕਿ ਦੁਬਾਰਾ ਜਿਹੜਾ ਸੀ ਇਹ ਨਾ ਛਪਦੀ। ਪਰ ਅਕਸਰ ਹੀ ਜਿਹੜੀਆਂ ਸਮੱਸਿਆਵਾਂ ਨੇ ਨਾ ਉਹਨਾਂ ਨੂੰ ਵੱਡਿਆ ਕੀਤਾ ਜਾਂਦਾ ਤਾਂ ਕਿ ਉਸ ਤੋਂ ਬਾਅਦ ਫਿਰ ਉਹਦੇ ਉੱਤੇ ਰਾਜਨੀਤੀ ਕੀਤੀ ਜਾ ਸਕੇ ਜੀ। ਤੇ ਜੇ ਅੱਗੇ ਆਪਾਂ ਗੱਲ ਸ਼ੇਰੇ ਦੀ ਕਰੀਏ, ਜਿਹੜਾ ਸ਼ੇਰਾ ਹੈ ਅਜੇ ਵੀ ਮੋਹਾਲੀ ਪੁਲਿਸ ਦੀ ਹਿਰਾਸਤ ਵਿੱਚ ਹੈ ਤੇ ਉਹਦੇ ਬਾਰੇ ਜ਼ਰੂਰ ਦੱਸੋ। ਸ਼ੇਰਾ ਜਿਹੜਾ ਹੈ ਜੀ, ਜਿਹੜੀਆਂ ਕਾਮਨਵੈਲਥ ਖੇਡਾਂ ਹੋਈਆਂ ਸੀਗੀਆਂ ਉਹਨਾਂ ਦਾ ਇੱਕ ਚਿੰਨ੍ਹ ਸੀਗਾ ਜੀ। ਇਹ ਬੜੀ ਇੰਟਰਸਟਿੰਗ ਕਹਾਣੀ ਹੈ। ਜਿਹੜਾ ਖੇਡਾਂ ਦਾ ਚਿੰਨ੍ਹ ਸੀਗਾ, ਥਾਂ ਥਾਂ ਦੇ ਉੱਤੇ ਸ਼ੇਰਾ ਜਿਹੜਾ ਸੀਗਾ ਇਹਨੂੰ ਨਾਮ ਕਿਉਂਕਿ ਸ਼ੇਰਾ ਦਿੱਤਾ ਗਿਆ ਸੀਗਾ। ਕਾਮਨਵੈਲਥ ਖੇਡਾਂ ਜਿਹੜੀਆਂ ਦਿੱਲੀ ਦੇ ਵਿੱਚ ਹੋਈਆਂ ਸਨ, ਬੜੀਆਂ ਚਰਚਿਤ ਕੰਟਰੋਵਰਸ਼ੀਅਲ ਰਹੀਆਂ ਸਨ। ਇਹਦੀ ਜਿਹੜਾ ਤੇ ਪੰਜਾਬ ਦੇ ਵਿੱਚ ਵੀ ਇਹਦਾ ਇੱਕ ਚੌਕ ਦੇ ਵਿੱਚ ਇਹਨੂੰ ਲਾਇਆ ਗਿਆ ਸੀਗਾ ਤੇ ਹੋਇਆ ਇਹ ਜੀ ਕਿ ਕਾਮਨਵੈਲਥ ਖੇਡਾਂ ਦੇ ਦੌਰਾਨ ਜਦੋਂ ਇਹਨੂੰ ਇੱਕ ਚੌਕ ਦੇ ਵਿੱਚ ਜਿਹੜਾ ਵੇਰਕਾ ਮਿਲਕ ਪਲਾਂਟ ਸੀਗਾ ਉੱਥੇ ਸਥਾਪਿਤ ਕੀਤਾ ਗਿਆ ਸੀਗਾ, ਉਦੋਂ ਥੋੜੇ ਦਿਨਾਂ ਬਾਅਦ ਹੋਇਆ ਕਿ ਸ਼ੇਰਾ ਚੋਰੀ ਹੋ ਗਿਆ। ਕੋਈ ਇਹਨੂੰ ਚੋਰੀ ਕਰਕੇ ਜਿਹੜਾ ਜੀ ਉਹ ਲੈ ਗਿਆ ਤੇ ਬਾਅਦ ਦੇ ਵਿੱਚ ਜਦੋਂ ਉਹਨੂੰ ਪਤਾ ਲੱਗਿਆ ਕਿ ਪੁਲਿਸ ਜਿਹੜੀ ਇਹਦੀ ਭਾਲ ਕਰ ਰਹੀ ਆ ਤੇ ਉਹਨੇ ਕੀ ਕੀਤਾ ਜੀ, ਇਹਨੂੰ ਸੁਖਣਾ ਝੀਲ ਦੇ ਉੱਤੇ ਜਿਹੜਾ ਸੀਗਾ ਉਹ ਸੁੱਟ ਦਿੱਤਾ ਔਰ ਉੱਥੋਂ ਜਿਹੜਾ ਸੀਗਾ ਜੀ ਪੁਲਿਸ ਨੇ ਇਹਨੂੰ ਬਰਾਮਦ ਕਰ ਲਿਆ ਔਰ ਮੁੱਲਾਂਪੁਰ ਗਰੀਬਦਾਸ ਦੇ ਨੇੜਿਓ। ਪਰ ਪ੍ਰਸ਼ਾਸਨ ਨੇ ਕੀਤਾ ਕਿ ਜੀ ਇਹਨੂੰ ਚੋਰੀ ਦੇ ਮਾਮਲੇ ਦੇ ਵਿੱਚ ਕਿਉਂਕਿ ਪ੍ਰਾਪਰਟੀ ਬਣਾ ਲਿਆ। ਜਦੋਂ ਪ੍ਰਾਪਰਟੀ ਬਣਾ ਲਿਆ ਤੇ ਜਿੰਨੀ ਦੇਰ ਤੱਕ ਕੇਸ ਦਾ ਫੈਸਲਾ ਨਹੀਂ ਹੁੰਦਾ ਉਨੀ ਦੇਰ ਤੱਕ ਸ਼ੇਰਾ ਜਿਹੜਾ ਜੀ ਉਹ ਕਿਸੇ ਪਾਸੇ ਲੱਗੂਗਾ ਨਹੀਂ। ਮੋਹਾਲੀ ਥਾਣੇ ਦੇ ਵਿੱਚ ਜਿੱਥੇ ਲਾਹ ਦੇ ਨਾਲ ਜਿਹੜੇ ਭਰੇ ਹੋਏ ਡਰਮ, ਪੁਰਾਣੇ ਟਾਇਰ, ਚੋਰੀ ਦਾ ਸਮਾਨ ਜਿਹੜਾ ਪਿਆ ਜੀ ਉਹਦੇ ਵਿੱਚ ਹੀ ਸ਼ੇਰਾ ਜਿਹੜਾ ਜੀ ਉਹ ਵਿਚਾਰਾ ਖੜਾ ਤੇ ਪਿਆ ਉਡੀਕ ਕਰ ਰਿਹਾ ਕਿ ਕਦੋਂ ਉਹਨੂੰ ਮੋਹਾਲੀ ਦੇ ਥਾਣੇ ਦੇ ਵਿੱਚੋਂ ਜਿਹੜਾ ਜੀ ਉਹ ਕੱਢਿਆ ਜਾਊਗਾ। ਜਿਹੜੀਆਂ ਕਾਮਨਵੈਲਥ ਖੇਡਾਂ ਸੀ ਉਹਦੇ ਵਿੱਚ ਕਰੋੜਾਂ ਰੁਪਈਆ ਜਿਹੜਾ ਜੀ ਉਹ ਹੜੱਪਣ ਵਾਲੇ, ਨਿਗਲ ਲੈਣ ਵਾਲੇ ਜਿਹੜੇ ਲੋਕ ਨੇ ਉਹ ਇਹਨਾਂ ਖੇਡਾਂ ਦੇ ਚਿੰਨ੍ਹ ਨੂੰ ਵੀ ਜਿਹੜਾ ਜੀ ਉਹ ਭੁੱਲ ਗਏ ਤੇ ਸ਼ੇਰਾ ਵਿਚਾਰਾ ਜਿਹੜਾ ਜੀ ਉਹ ਅਜੇ ਵੀ ਮੋਹਾਲੀ ਦੇ ਪੁਲਿਸ ਥਾਣੇ ਦੇ ਵਿੱਚ ਇੱਕ ਕਿਸਮ ਦੇ ਨਾਲ ਕੈਦ ਆ ਜੀ। ਹਾਂ, ਵੱਖਰੀ ਗੱਲ ਹੈ ਉਹਦੇ ਵਿੱਚ ਸਾਹ ਸੱਤ ਨਹੀਂ ਹੈਗੇ ਪਰ ਪਛਾਣ ਤਾਂ ਹੈਗੀ ਜੀ ਉਹਦੀ। ਜੀ ਜੀ ਬਿਲਕੁਲ। ਤੇ ਅਖੀਰ ਵਿੱਚ ਅਜਨਾਮਾ ਕਿ ਤਰਲਾ ਕਿਸੇ ਓਬਾਮਾ ਦਾ ਮੰਨਿਆ ਨਹੀਂ, ਹੋਇਆ ਬਿੱਲ ਨਾ ਉਸ ਦਾ ਪਾਸ ਮੀਆਂ। ਤਰਲਾ ਕਿਸੇ ਓਬਾਮਾ ਦਾ ਮੰਨਿਆ ਨਹੀਂ, ਹੋਇਆ ਬਿੱਲ ਨਾ ਉਸ ਦਾ ਪਾਸ ਮੀਆਂ। ਸੁਣੀ ਗੱਲ ਨਹੀਂ ਉਹਦੀ ਸੈਨੇਟਰਾਂ ਨੇ, ਅਸਰ ਮੰਨਿਆ ਕਿਸੇ ਨਾ ਖਾਸ ਮੀਆਂ। ਕੀਤੀ ਡਿਨਰ ਦੀ ਸੁਣੀ ਕੁਝ ਰਾਜਨੀਤੀ, ਆਈ ਉਹ ਵੀ ਅੰਤ ਨਹੀਂ ਰਾਸ ਮੀਆਂ। ਕਹਿਣ ਲੱਗੇ ਸੈਨੇਟਰ ਜੇ ਮੰਨ ਲਈਏ ਹੋ ਜਾਊ ਦੇਸ਼ ਦਾ ਸੱਤਿਆਨਾਸ ਮੀਆਂ। ਉਹਦੀ ਚੌਧਰ ਦਾ ਅੰਤਲਾ ਸਾਲ ਇਹ ਵੀ ਪਾਣੀ ਜਾਪਦਾ ਲੱਗ ਪਿਆ ਲੈਣ ਮੀਆਂ। ਉਹਦੀ ਚੌਧਰ ਦਾ ਅੰਤਲਾ ਸਾਲ ਇਹ ਵੀ ਪਾਣੀ ਜਾਪਦਾ ਲੱਗ ਪਿਆ ਲੈਣ ਮੀਆਂ। ਮੂਹਰੇ ਮਗਰ ਜੋ ਕੱਲ ਸਨ ਯਾਰ ਫਿਰਦੇ, ਬਾਏ ਬਾਏ ਉਹ ਲੱਗੇ ਹੀ ਕਹਿਣ ਮੀਆਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸਰੋਤੇ ਸਨ ਸਾਡੇ ਨਾਲ ਜੁੜੇ ਹੋਏ ਬਲਤੇਜ ਪੰਨੂ ਜਿਨ੍ਹਾਂ ਨੇ ਸਾਨੂੰ ਉੱਥੇ ਦੀਆਂ ਖਬਰਾਂ ਬਾਰੇ ਦੱਸਿਆ ਕਿ ਉਹਨਾਂ ਦੇ ਪਿੱਛੇ ਕੀ ਹੁੰਦਾ। ਇੱਕ ਵਾਰੀ ਫਿਰ ਧੰਨਵਾਦ ਕਰਦੇ ਜੀ। ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ।